ਤਾਂ ਤੁਸੀਂ ਹੁਣ ਜੰਪੇ ਹੋ, ਕਹਿੰਦੇ ਆ ਵੀ ਜਿਹਨੇ ਲਾਹੌਰ ਵੇਖਿਆ ਨਹੀਂ ਉਹ ਜੰਮੇ ਨਹੀਂ। ਆਮ ਲੋਕ ਨੇ ਉਹ ਕਿਵੇਂ ਮਿਲੇ, ਕਿਵੇਂ ਪਿਆਰ ਦਿੱਤਾ ਇੱਥੋਂ ਦੇ ਲੋਕਾਂ ਪਰ ਇੱਕ ਜਿਵੇਂ ਮਾਂ ਆਪਣੇ ਬੱਚੇ ਨੂੰ ਮਿਲਦੀ ਹੈ ਭਾਜੀ, ਨੇ ਨਾ। ਸਾਡਾ ਦਿਲ ਬਹੁਤ ਕਰਦਾ, ਸਾਡੇ ਬਜ਼ੁਰਗ ਵੀ ਇੱਥੇ ਰੋਂਦੇ ਰੋਂਦੇ ਮਰ ਗਏ। ਸਰਹੱਦਾਂ ਮੈਂ ਕਹਿੰਦਾ ਬਾੜ ਲਗਾ ਲਈ, ਦਿਲਾਂ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਸੀਮਾ ਨਹੀਂ ਹੈਗੀ, ਕੋਈ ਬਾਰਡਰ ਨਹੀਂ। ਚਲੋ ਇੱਕ ਰਿਕਸ਼ੇ ਵਾਲੇ ਦੀ ਮੈਂ ਸਟੋਰੀ ਸੁਣਾਉਂਦਾ। ਪੱਗ ਦੀ ਕਦਰ ਵੇਖਣੀ ਹੈ ਤਾਂ ਪਾਕਿਸਤਾਨ ਜਾ ਕੇ। ਇੱਕ ਉਹਨਾਂ ਸਾਨੂੰ ਪੁੱਛਣ ਲੱਗੇ ਕਿੱਥੋਂ ਕਿੱਥੋਂ, ਇਹ ਕਹਿੰਦੇ ਮੈਂ ਪਟਿਆਲੇ ਤੋਂ। ਉਹ ਅੱਖਾਂ ਭਰ ਆਇਆ ਵੀਰ, ਕਹਿੰਦੇ ਪੈਸੇ ਨਹੀਂ ਲੈਣੇ, ਉਹ ਸਾਤੋਂ ਬਦਲੇ 'ਚ ਅਸੀਂ ਕੀ ਦਈਏ। ਉਹ ਕਹਿੰਦੇ ਸਰ ਤੁਹਾਡਾ ਪਿਆਰ ਹੀ ਬਹੁਤ ਹੈ, ਮੁਹੱਬਤ ਹੀ ਸਾਨੂੰ ਬਾਈ ਰਵਾਈ ਜਾਂਦੀ ਹੈ। ਅੰਦੋਲਨ ਦਾ ਤੁਸੀਂ ਨਾਂ ਲਿਆ ਸੀ ਵਿੱਚ, ਉਹਦੀ ਰਿਐਲਿਟੀ ਚੈੱਕ ਕਰਨਾ ਮੀਡੀਆ ਦਾ ਕੰਮ ਹੁੰਦਾ। ਪੰਜਾਬ ਦੇ ਵਿੱਚ ਕਿਸਾਨੀ ਧਰਨਾ ਲੱਗਿਆ, ਬਹੁਤ ਲੋਕ ਕਹਿੰਦੇ ਆ ਇਹ ਨਿਰਪੱਖ ਪੱਤਰਕਾਰ, ਇਹ ਜਿੱਤੇ ਆ ਸਾਡੀ। ਮੈਂ ਕਿਹਾ ਪਤਾ ਨਹੀਂ ਕੋਈ ਅਜਿਹਾ ਕਾਰਾ ਕਰਤਾ ਹੁਣ ਮੂੰਹ 'ਚ ਪਾਉਂਦਾ ਫਿਰਦਾ ਕਿਤੇ ਤੂੰ। ਨਹੀਂ ਇਹੀ ਗੱਲ ਕੋਈ ਨਹੀਂ ਹੈ। ਬਹੁਤ ਮਤਲਬ ਕਿ 80% ਤੁਸੀਂ ਅੱਗੇ ਹੋ ਸਾਤੋਂ ਸੱਭਿਆਚਾਰ ਦੇ ਮਾਮਲੇ ਦੇ ਵਿੱਚ। ਲੈਂਦੇ ਪੰਜਾਬ ਵਾਲਿਓ, ਇਹ ਚੀਜ਼ਾਂ ਤੋਂ ਬਚਣਾ, ਅਸੀਂ ਮਾਰੇ ਗਏ ਆ। ਸਾਡੀਆਂ ਮਾਵਾਂ ਦੇ ਪੁੱਤ ਹੁਣ ਚਿੱਟਾ ਪੀ ਰਹੇ ਨੇ। ਗੀਤ ਤਾਂ ਜੀ ਸਿਰਫ ਇੰਜੋਏ ਲਈ ਹੁੰਦੇ ਆ, ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਸਾਡੇ ਤੇ ਅਸਰ ਸੀ, ਫੌਜ ਦੀ ਫਿਲਮ ਦੇਖਣੀ, ਬੰਦੂਕਾਂ ਡੰਡੇ ਦੀਆਂ ਬਣਾ ਲਈਆਂ, ਡੁੱਕ 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 ਕਰੀ ਜਾਣੀ। ਜੀ अस्सलाम वालेकुम, सत श्री अकाल। मैं अंजम गिल और तुसी वेख रहे हो सोशल अलर्ट। इस टाइम मौजूद हाँ लाहौर के कज़ाफी स्टेडियम और मेरे नाल ने जगदीप सिंह थली साहब, जो कि पंजाबी लोग चैनल चलाते हैं चढ़ते पंजाब तो, और लाहौर घूमन वास्ते आए ने। उन्हां नाल गलबात करांगे कि उन्होंने इत्थे आण के किवें दा लगा और किवें दे लोग मिले ने। आओ उन्हां नाल गलबात करते हैं। जी सत श्री अकाल भाजी। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਅੰਜਮ ਜੀ, ਠੀਕ ਹੋ? बिल्कुल ठीक ठाक भाजी, जी आयां नूं पाकिस्तान। ਬਹੁਤ ਸ਼ੁਕਰੀਆ ਜੀ, ਜਿੰਨੇ ਵੀ ਸਾਨੂੰ ਦਰਸ਼ਕ ਦੇਖ ਰਹੇ ਨੇ, ਔਰ ਖਾਸ ਤੌਰ ਤੇ ਲਹਿੰਦੇ ਪੰਜਾਬ ਦੇ ਜਾਂ ਪੂਰੇ ਪਾਕਿਸਤਾਨ ਦੇ ਵਿੱਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ, ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਭਾਜੀ ਕਿੰਨੇ ਦਿਨ ਹੋ ਗਏ ਪਾਕਿਸਤਾਨ ਆਇਆ ਨੂੰ? ਪਾਕਿਸਤਾਨ ਭਾਜੀ ਅਸੀਂ ਲਗਭਗ ਹਫਤਾ ਹੀ ਹੋ ਗਿਆ, ਤੇ ਹਫਤੇ ਤੋਂ ਦੇਖ ਰਹੇ ਹਾਂ। ਪਹਿਲੇ ਬਹੁਤ ਸਾਰੇ ਲੋਕ ਜਿਵੇਂ ਗੱਲਾਂ ਕਰਦੇ ਨੇ, ਵੈਸੇ ਪੰਜਾਬ ਦੇ ਵਿੱਚ ਤਾਂ ਗੱਲਾਂ ਇਹੀ ਹੁੰਦੀਆਂ ਬਈ ਬਹੁਤ ਪਿਆਰ ਮਿਲਦਾ, ਤਾਂ ਇੱਕ ਇਹ ਵੀ ਮਨ ਦੇ ਵਿੱਚ ਸੀ ਵੀ ਉਹ ਕਿਵੇਂ ਦਾ ਪਿਆਰ ਹੈ। ਤੇ ਕੁਝ ਲੋਕ ਇਸ ਤਰ੍ਹਾਂ ਵੀ ਕਹਿੰਦੇ ਨੇ ਵੀ ਉੱਥੇ ਨਾ ਜਾਇਓ, ਇਸ ਤਰ੍ਹਾਂ ਨਾ ਨਫ਼ਰਤ ਫੈਲਾਉਂਦੇ ਨੇ। ਉਹ ਵੀ ਇੱਕ ਐਕਸਪੀਰੀਅੰਸ ਸੀ, ਕਰਨਾ ਸੀ ਵੀ ਹਾਂਜੀ ਵੀ ਪਿਆਰ। ਤੇ ਪਹਿਲੀ ਦਫਾ ਆਏ ਹੋ ਜਾਂ ਪਹਿਲੇ ਵੀ ਆਏ? ਪਹਿਲੀ ਦਫਾ ਹੀ ਆਏ ਆ ਭਾਜੀ। ਅੱਛਾ ਹਾਂਜੀ। ਤਾਂ ਫਿਰ ਕਿਸ ਤਰ੍ਹਾਂ ਦੇ ਲੋਕ ਇੱਥੇ ਜਿਹੜੇ ਆਮ ਲੋਕ ਨੇ ਉਹ ਕਿਵੇਂ ਮਿਲੇ, ਕਿਵੇਂ ਪਿਆਰ ਦਿੱਤਾ ਇੱਥੋਂ ਦੇ ਲੋਕਾਂ ਨੇ? ਪਿਆਰ ਇੱਕ ਜਿਵੇਂ ਮਾਂ ਆਪਣੇ ਬੱਚੇ ਨੂੰ ਮਿਲਦੀ ਹੈ ਭਾਜੀ, ਜ਼ਰੂਰੀ ਨਹੀਂ ਹੁੰਦਾ ਇੱਕ ਔਰਤ ਹੀ ਮਾਂ ਹੋਵੇ। ਤੁਹਾਡੇ ਵਿੱਚੋਂ ਪਿਆਰ ਦਾ ਅਹਿਸਾਸ ਉਸ ਮਾਂ ਦੇ ਅਹਿਸਾਸ ਕਰਵਾ ਦਿੰਦਾ। ਤਾਂ ਮੈਨੂੰ ਲੱਗਦਾ ਵੀ ਜਿੰਨੇ ਵੀ ਇੱਥੇ ਲੋਕ ਮਿਲੇ ਨੇ, ਆਪਣੀ ਮਾਂ ਦਾ ਅਹਿਸਾਸ ਹੋਇਆ ਮੈਨੂੰ, ਜਿਵੇਂ ਮੇਰੀ ਮਾਂ ਮੈਨੂੰ ਪਿਆਰ ਕਰਦੀ ਹੈ ਬਿਲਕੁਲ ਉਸੇ ਤਰ੍ਹਾਂ। ਮਤਲਬ ਕਿ ਆਪਾਂ ਇਹ ਕਹਿ ਲਈਏ ਇੰਨਾ ਅਸੀਂ ਲਗਾਇਆ ਨਹੀਂ ਸੀ ਅੰਦਾਜ਼ਾ ਵੀ ਇੰਨਾ ਹੋਊਗਾ, ਸੁਣਿਆ ਜ਼ਰੂਰ ਸੀ, ਪਰ ਬਹੁਤ ਜ਼ਿਆਦਾ ਜਿਵੇਂ ਮਹਿਮਾਨ ਨਿਵਾਜ਼ੀ ਕੀਤੀ ਜਾਂਦੀ ਹੈ। ਤਾਂ ਅੱਜ ਵੀ ਤੁਸੀਂ ਇੱਥੇ ਲੈ ਕੇ ਆਏ ਹੋ ਸਾਨੂੰ, ਤੇ ਉਹ ਕਦੇ ਨਹੀਂ ਭੁੱਲ ਸਕਦਾ ਭਾਜੀ, ਇਹ ਕਦੇ ਵੀ ਨਹੀਂ ਭੁੱਲ ਸਕਦਾ। ਤੇ ਇਹ ਤਾਂ ਜਿਹੜੀਆਂ ਇੱਕ ਸਰਹੱਦਾਂ ਮੈਂ ਕਹਿੰਦਾ ਬਾੜ ਲਗਾ ਲਈ, ਦਿਲਾਂ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਸੀਮਾ ਨਹੀਂ ਹੈਗੀ, ਕੋਈ ਬਾਰਡਰ ਨਹੀਂ ਹੈ ਬਾਈ। ਬੇਸ਼ੱਕ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਵਾੜ ਐਵੇਂ ਲੱਗੀ ਰਵੇ ਔਰ ਕੰਧਾਂ ਬੇਸ਼ੱਕ ਇਸ ਤਰ੍ਹਾਂ ਹੀ ਉੱਚੀਆਂ ਰਹਿਣ ਦੇਣ, ਲੇਕਿਨ ਵੀਜ਼ੇ ਜਿਹੜੇ ਆਉਣ ਜਾਣ ਆਸਾਨੀ ਕਰ ਦੇਣ ਦੋ ਮੁਲਕਾਂ ਦੇ। ਬਿਲਕੁਲ ਭਾਜੀ, ਇਹ ਤੇ ਅਸੀਂ ਵੀ ਮੰਗ ਕਰਦੇ ਹਾਂ, ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਕਹਿੰਦੇ ਹਾਂ ਵੀ ਯਾਰ ਘੱਟੋ ਘੱਟ ਸਾਨੂੰ ਆਪਣੀ ਕਾਰ ਰਾਹੀਂ, ਆਪਣੇ ਵਹੀਕਲ ਰਾਹੀਂ ਆਉਣ ਦੀ ਉਹ ਇਜਾਜ਼ਤ ਦੇ ਦਿਓ, ਕਿਉਂਕਿ ਸਾਡੀ ਦੂਰੀ ਉਹ ਇੰਨੀ ਕਿ ਭਾਜੀ ਸਵੇਰੇ ਆਵਾਂਗੇ 10 ਕੁ ਵਜੇ, ਅੰਜੂਮ ਭਾਜੀ ਹੋਰਾਂ ਨੂੰ ਮਿਲਾਂਗੇ, ਰੋਟੀ ਪਾਣੀ ਖਾਵਾਂਗੇ, ਵਾਪਸ ਚੱਲ ਜਾਵਾਂਗੇ। ਬਿਲਕੁਲ ਅਸੀਂ ਵੀ ਐਵੇਂ ਹੀ ਕਰਿਆ ਕਰਾਂਗੇ। ਬਿਲਕੁਲ ਭਾਜੀ, ਆਓ ਜੀ ਆਇਆਂ ਨੂੰ। ਅਸੀਂ ਤਾਂ ਇੱਥੇ ਆਏ ਆ ਬਹੁਤ ਜਥੇ, ਬਹੁਤ ਵਾਰ ਵੀ ਆਏ, ਪਰ ਤੁਹਾਡਾ ਇਹ ਦੁੱਖ ਹੁੰਦਾ ਵੀ ਯਾਰ ਇੱਧਰੋਂ ਨਹੀਂ ਜਾਣ ਦਿੰਦੇ। ਅਸੀਂ ਸਾਨੂੰ ਵੀਜ਼ਾ ਨਹੀਂ ਅਸਲ ਦੇ ਵਿੱਚ ਦਿੰਦੇ, ਖਾਸ ਕਰ ਪੰਜਾਬ ਦਾ ਤਾਂ ਵੀਜ਼ਾ ਸਾਨੂੰ ਦਿੰਦੇ ਹੀ ਨਹੀਂ ਨਾ। ਸਾਡਾ ਦਿਲ ਬਹੁਤ ਕਰਦਾ, ਸਾਡੇ ਬਜ਼ੁਰਗ ਵੀ ਇੱਥੇ ਰੋਂਦੇ ਰੋਂਦੇ ਮਰ ਗਏ ਕਿ ਅਸੀਂ ਆਪਣੇ ਇੱਕ ਦਫਾ ਆਪਣੇ ਪਿੰਡ ਜਾਈਏ। ਬਲਕਿ ਸਾਡੇ ਬਾਬੇ ਤਾਂ ਦੇਸ਼ ਕਹਿੰਦੇ ਆ। ਤੁਸੀਂ ਅੱਗੇ ਅਫਜ਼ਲ ਸੈਰ ਸਾਹਿਬ ਦੀ ਥੋੜੀ ਦੇਰ ਪਹਿਲੇ ਨਜ਼ਮ ਵੀ ਸੁਣੀ ਹੋਣੀ ਆ ਕਿ ਸਾਡੇ ਬਾਬੇ ਜਿਹੜੇ ਦੇਸ਼ ਕਹਿੰਦੇ ਆ ਉਧਰਲੇ ਤੁਹਾਡੇ ਵਾਲੇ ਪਾਸੇ ਨੂੰ। ਬਿਲਕੁਲ ਭਾਜੀ, ਇਹ ਦੁੱਖ ਹੁੰਦਾ ਬਹੁਤ, ਕਿਉਂਕਿ ਬਹੁਤ ਰੀਝਾਂ ਅਸੀਂ ਦੇਖਦੇ ਹਾਂ ਵੀ ਜਿਨ੍ਹਾਂ ਦੇ ਬੱਚੇ ਭਾਜੀ ਭਾਵੁਕ ਹੋ ਜਾਂਦੇ ਆ ਨਾ ਸਾਨੂੰ ਦੇਖ ਕੇ, ਵੀ ਸਾਡੇ ਅੱਬਾ ਨੇ ਇਸ ਤਰ੍ਹਾਂ ਕਿਹਾ ਸੀ। ਹੁਣ ਭਾਜੀ ਮੇਰਾ ਐਕਸਪੀਰੀਅੰਸ ਇਹ ਰਿਹਾ ਵੀ ਇੱਕ ਦੋ ਬੰਦਿਆਂ ਦੇ ਨਾਲ ਆਪਾਂ ਮਿਲੇ। ਚਲੋ ਇੱਕ ਰਿਕਸ਼ੇ ਵਾਲੇ ਦੀ ਮੈਂ ਸਟੋਰੀ ਸੁਣਾਉਂਦਾ। ਰਿਕਸ਼ੇ ਵਾਲਾ ਵੀਰ ਸੀਗਾ, ਉਹਦੇ ਨਾਲ ਅਸੀਂ ਕਿਰਾਇਆ ਫਿਕਸ ਕਰ ਲਿਆ ਵੀ ਅਸੀਂ ਜੀ ਨਨਕਾਣਾ ਸਾਹਿਬ ਤੋਂ ਅੰਦਰ ਸਾਨੂੰ ਮਾਰਕੀਟ ਲੈ ਜਾਓ, ਤੇ ਉਹ ਕਹਿੰਦਾ ਜੀ ਮੈਂ 100 ਰੁਪਏ ਲਊਂਗਾ। ਅਸੀਂ ਕਿਹਾ ਕੋਈ ਗੱਲ ਨਹੀਂ ਵੀਰੇ, 100 ਰੁਪਏ ਆਪਾਂ ਦੇਵਾਂਗੇ, ਕੋਈ ਉਹ ਨਹੀਂ ਆ, ਤੂੰ ਸਾਡੇ ਹੀ ਭਰਾ ਹੈ ਵੀ। ਚਲੋ ਕਰ ਲਿਆ ਤੈਅ। ਕੈਮਰਾਮੈਨ ਮਨਵਿੰਦਰ ਸਿੰਘ ਟਵਾਣਾ ਹੈਗੇ, ਗੱਲਾਂ ਬਾਤਾਂ ਹੋਣ ਲੱਗੀਆਂ। ਇੱਕ ਉਹਨਾਂ ਸਾਨੂੰ ਪੁੱਛਣ ਲੱਗੇ ਕਿੱਥੋਂ ਕਿੱਥੋਂ, ਇਹ ਕਹਿੰਦੇ ਮੈਂ ਪਟਿਆਲੇ ਤੋਂ।
ਉਹ ਅੱਖਾਂ ਭਰ ਆਇਆ ਵੀਰ। ਹੁਣ ਵੀ ਸਾਡੇ ਕੈਮਰਾਮੈਨ ਟਵਾਣਾ ਸਾਹਿਬ ਹੁਣ ਹੀ ਵੀ ਟਵਾਣਾ ਸਾਹਿਬ ਹੀ ਹੈ। ਤੇ ਇਹਨਾਂ ਨੇ ਜਦੋਂ ਦੱਸਿਆ ਵੀ ਮੈਂ ਪਟਿਆਲੇ ਤੋਂ ਆ ਤਾਂ ਉਹ ਵੀਰ ਅੱਖਾਂ ਭਰ ਆਇਆ। ਤੇ ਜਦੋਂ ਅਸੀਂ ਉਤਰੇ ਮੈਂ 100 ਰੁਪਇਆ ਫੜਾਇਆ ਤੇ ਉਹ ਕਹਿੰਦਾ ਮੈਂ ਪੈਸੇ ਨਹੀਂ ਲੈਣੇ। ਮੈਂ ਕਿਹਾ ਕੀ? ਕਹਿੰਦਾ ਤੁਸੀਂ ਮੇਰੇ ਅੱਬੂ ਦੇ ਪਿੰਡ ਦੇ ਹੋ। 10 ਦਿਨ ਪਹਿਲਾਂ ਮੇਰੇ ਅੱਬੂ ਕਹਿੰਦਾ ਮੌਤ ਹੋ ਗਈ, ਫੌਤ ਹੋ ਗਏ, ਹਨਾ। ਤੇ ਭਾਜੀ ਜਦੋਂ ਉਹ ਅੱਖਾਂ ਭਰ ਸਕਦੇ ਆ ਬੱਚੇ ਜਿਨ੍ਹਾਂ ਦਾ ਕੋਈ ਨਾਤਾ ਹੀ ਨਹੀਂ, ਬਲਕਿ ਇਸ ਦੇਸ਼ ਦੇ ਵਿੱਚ ਜਨਮੇ ਜਿਹੜੇ ਜਿਨ੍ਹਾਂ ਨੇ ਇਹ ਹੰਢਾਇਆ ਤੇ ਉਹਨਾਂ ਦੇ ਉੱਤੇ ਕੀ ਬੀਤਦੀ ਹੋਊਗੀ, ਇਹ ਸਰਕਾਰ ਨੂੰ ਸਮਝਣਾ ਚਾਹੀਦਾ। ਕੱਲ ਮੈਂ ਵੀ ਨਾਲ ਸੀ ਤੇ ਅਸੀਂ ਲਾਹੌਰ ਮਿਊਜ਼ੀਅਮ ਗਏ ਸੀ, ਉੱਥੇ ਵੀ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ। ਉਹ ਕੀ ਸੀਨ ਸੀ, ਉਹ ਵੀ ਦੱਸੋ ਜ਼ਰਾ। ਉਹ ਭਾਜੀ ਲਾਹੌਰ ਮਿਊਜ਼ੀਅਮ ਦੇ ਬਾਹਰ ਖੜ ਕੇ, ਜਿਵੇਂ ਮਿਊਜ਼ੀਅਮ ਦੇ ਵਿੱਚ ਜਦੋਂ ਐਂਟਰ ਕਰਦੇ ਆ ਉੱਥੇ ਮਾਸਕ ਜ਼ਰੂਰੀ ਹੈ। ਮਾਸਕ ਬਣਦੇ ਸੀ ਸਾਡੇ ਚਾਚਾ ਜਾਨ ਇੱਕ, ਤੇ ਉਹ ਜਿਵੇਂ ਹੀ ਮਾਸਕ ਮੈਂ ਖਰੀਦਿਆ ਮੈਂ ਉਹਨਾਂ ਨੂੰ ਪੈਸੇ ਪੁੱਛੇ ਕਿੰਨੇ, ਕਹਿੰਦੀ ਪੈਸੇ ਨਹੀਂ ਲੈਣੇ। ਮੈਂ ਕਿਹਾ ਜੀ ਪੈਸੇ ਕਿਉਂ ਨਹੀਂ ਲੈਣੇ? ਕਹਿੰਦੇ ਤੁਹਾਡੇ ਨਾਲ ਮੁਹੱਬਤ ਇੰਨੀ ਹੈ। ਅੱਛਾ। ਮੈਂ ਕਿਹਾ ਯਾਰ ਤੁਸੀਂ ਭਾਜੀ ਸਾਤੋਂ ਪੈਸੇ ਲੈਂਦੇ ਨਹੀਂ ਹੋ, ਸਾਨੂੰ ਕਹਿ ਦਿੰਦੇ ਹੋ, ਪਰ ਸਾਤੋਂ ਬਦਲੇ 'ਚ ਅਸੀਂ ਕੀ ਦਈਏ? ਉਹ ਕਹਿੰਦੇ ਸਰ ਤੁਹਾਡਾ ਪਿਆਰ ਹੀ ਬਹੁਤ ਹੈ। ਪਰ ਮੈਨੂੰ ਲੱਗਦਾ ਵੀ ਇੱਕ ਗਲਤੀ ਹੋਈ ਆ ਵੀ ਕੋਈ ਨਾ ਕੋਈ ਗਿਫਟ ਜ਼ਰੂਰ ਇੱਥੇ ਲੈ ਕੇ ਆਉਣਾ ਚਾਹੀਦਾ, ਕਿਉਂਕਿ ਤੁਸੀਂ ਲੋਕ ਪੈਸੇ ਤਾਂ ਲੈਂਦੇ ਨਹੀਂ ਹੋ। ਅਸੀਂ ਖੁਸ਼ ਹੋਣ ਦੇ ਲਈ ਆਏ ਹਾਂ ਇੱਥੇ, ਵੀ ਚਲੋ ਹੱਸਣ ਖੇਡਣ ਆਏ ਹਾਂ, ਪਰ ਯਾਰ ਤੁਸੀਂ ਰਵਾਈ ਜਾਂਦੇ ਹੋ ਸਾਨੂੰ। ਤੁਹਾਡੀ ਇਹ ਮੁਹੱਬਤ ਹੈ ਸਾਨੂੰ ਬਾਈ ਰਵਾਈ ਜਾਂਦੀ ਹੈ। ਪਰ ਚਲੋ ਇੰਨਾ ਗੱਲ ਆ ਵੀ ਇਹ ਦੁੱਖ ਦੇ ਹੰਝੂ ਨਹੀਂ ਹੈਗੇ। ਇੱਕ ਦੁੱਖ, ਖੁਸ਼ੀ ਦੇ ਵਿੱਚੋਂ ਦੁੱਖ ਇਹ ਹੁੰਦਾ ਉਦੋਂ ਜਦੋਂ ਖੁਸ਼ ਹੋਣ ਤੋਂ ਬਾਅਦ ਥੋੜ੍ਹਾ ਦੁੱਖ ਆ ਜਾਂਦਾ ਵੀ ਯਾਰ ਅਸੀਂ ਅਲੱਗ ਕਿਉਂ ਆ, ਅਸੀਂ ਇਕੱਠੇ ਕਿਉਂ ਨਹੀਂ ਹੈਗੇ। ਇਹ ਭਾਜੀ ਬੜੀ ਦੁੱਖ ਦੀ ਗੱਲ ਹੈ। ਇਹ ਪੀੜਾ ਜੇ ਸਰਕਾਰਾਂ ਸਮਝਣ, ਸ਼ਾਇਦ ਮੈਨੂੰ ਤਾਂ ਇਹ ਵੀ ਲੱਗਦਾ ਵੀ ਸਾਡੇ ਜਿਹੜੇ ਇਹ ਮੇਲ ਮਿਲਾਪ ਹੋ ਰਹੇ ਨੇ ਇਹਦੀ ਵੀ ਪੀੜਾ ਜਾ ਕੇ ਸਾਨੂੰ ਜਿਹੜੀ ਹੈਗੀ ਆ ਸਰਕਾਰਾਂ ਨੇ ਕੁਝ ਦੁੱਖ ਦੇਣੇ ਆ। ਬਾਈ ਜਗਦੀਪ, ਹੁਣ ਤੱਕ ਕਿੱਥੇ ਕਿੱਥੇ ਜਾ ਆਏ ਹੋ ਤੁਸੀਂ? ਇਹ ਵੀ ਥੋੜ੍ਹਾ ਜਿਹਾ ਸਾਡੇ ਵੇਖਣ ਵਾਲਿਆਂ ਨੂੰ ਦੱਸੋ ਕਿ ਇਸ ਜਗ੍ਹਾ 'ਤੇ ਜਾ ਆਏ ਆ, ਤਾਂ ਕਿ ਜਿਹੜੇ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਪਤਾ ਲੱਗੇ। ਜੀ ਮੈਂ ਸ੍ਰੀ ਨਨਕਾਣਾ ਸਾਹਿਬ ਹੋ ਕੇ ਆਏ ਹਾਂ ਅਸੀਂ। ਉਸ ਤੋਂ ਬਾਅਦ ਲਾਹੌਰ ਦੇ ਵੱਖ-ਵੱਖ ਏਰੀਆ ਦੇਖੇ ਹੈਗੇ ਭਾਜੀ। ਲਾਹੌਰ ਦੇ ਵਿੱਚ ਅੰਦਰੂਨ ਲਾਹੌਰ ਵੇਖਿਆ। ਉਸ ਤੋਂ ਇਲਾਵਾ ਗੁਰਦੁਆਰਾ ਡੇਰਾ ਸਾਹਿਬ ਹੈ ਨਾ ਜਾਂਦੇ ਆ, ਉਹ ਉਸੇ ਦਾ ਇੱਕ ਪਾਰਟ ਹੈਗਾ ਹੈ। ਬਾਕੀ ਲਾਹੌਰ ਦੀਆਂ ਬਹੁਤ ਸਾਰੀਆਂ ਥਾਵਾਂ ਜਿਹੜੀਆਂ ਦੇਖੀਆਂ ਜੀ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਇਹ ਜਿਹੜੀਆਂ ਥਾਵਾਂ ਹੈਗੀਆਂ। ਬਾਕੀ ਮੈਂ ਇੱਕ ਗੁਜ਼ਾਰਿਸ਼ ਸਾਡੇ ਭਰਾਵਾਂ ਨੂੰ ਕਰਾਂਗਾ ਵੀ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਰਹਿੰਦਾ ਵੀ ਪਹਿਲੀ ਵਾਰ ਪਾਸਪੋਰਟ ਦੇ ਉੱਤੇ ਜਾਣਾ ਹੈਗਾ ਇਹ, ਵੀ ਪਹਿਲੀ ਮੋਹਰ ਜੇ ਪਾਕਿਸਤਾਨ ਦੀ ਲੱਗੀ ਤਾਂ ਹੋਰ ਦਾ ਨਹੀਂ ਲੱਗਣਾ। ਤੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ, ਅੰਜੁਮ ਭਾਜੀ ਆਪ ਹੀ ਦੱਸ ਦੇਣਗੇ, ਕੀ ਭਾਜੀ ਪਾਕਿਸਤਾਨ ਦੇ ਲੋਕ ਅਮਰੀਕਾ ਕੈਨੇਡਾ ਨਹੀਂ ਰਹਿੰਦੇ? ਬਾਈ ਪਾਕਿਸਤਾਨ ਦੇ ਲੋਕ ਤਾਂ ਸਭ ਤੋਂ ਜ਼ਿਆਦਾ ਅਮਰੀਕਾ ਬੈਠੇ ਨੇ, ਕੈਨੇਡਾ ਬੈਠੇ ਨੇ, ਆਸਟ੍ਰੇਲੀਆ ਬੈਠੇ ਨੇ। ਤਾਂ ਬਾਈ ਨਾਸਰ ਵੀ ਕਾਫੀ ਮੁਲਕਾਂ 'ਚ ਜਾ ਆਏ ਨੇ, ਤਾਂ ਬਾਈ ਵਿਕਾਸ ਵੀ। ਤਾਂ ਅਗਰ ਜੇ ਇਸ ਤਰ੍ਹਾਂ ਹੈ ਤਾਂ ਫਿਰ ਪਾਕਿਸਤਾਨੀਆਂ ਨੂੰ ਵੀਜ਼ਾ ਕਿਉਂ ਮਿਲਦਾ? ਹਾਂ, ਇਹੀ ਸਵਾਲ ਹੈ। ਔਰ ਇਹ ਮਨ ਦਾ ਇੱਕ ਡਰ ਹੈ। ਔਰ ਇੱਥੇ ਜਥੇ ਦੇ ਵਿੱਚ ਜਿਹੜੇ ਆਉਂਦੀਆਂ ਸੰਗਤਾਂ, ਉਹਦੇ ਵਿੱਚ 80% ਲੋਕ ਬਜ਼ੁਰਗ ਆਉਂਦੇ ਨੇ, ਨੌਜਵਾਨਾਂ ਦਾ ਰੁਝਾਨ ਨਹੀਂ ਯਾਰ। ਫਿਰ ਮੈਂ ਇਹ ਵੀ ਕਹਿੰਦਾ ਵੀ ਸਿੱਖ ਅਰਦਾਸ ਕਿਉਂ ਕਰਦੇ ਆ? ਆਪਾਂ ਅਰਦਾਸ ਮੰਗੀ ਜਾਂਦੇ ਆ ਖੁੱਲ੍ਹੇ ਦਰਸ਼ਨ ਦੀਦਾਰੇ ਵਿਛੜੇ ਗੁਰੂ ਧਾਮਾਂ ਦੇ। ਤੇ ਜਦੋਂ ਗੁਰੂ ਨੇ ਇੱਕ ਮਤਲਬ ਕਿ ਚਾਹੇ ਆਪਾਂ ਨੂੰ ਇੱਥੇ ਵੀਜ਼ਾ ਲਵਾ ਕੇ ਆਉਣਾ ਪੈਂਦਾ, ਫਿਰ ਆਪਾਂ ਆਉਂਦੇ ਕਿਉਂ ਨਹੀਂ? ਫਿਰ ਜਾਂ ਤਾਂ ਅਰਦਾਸ ਨਾ ਕਰੀਏ ਜਾਂ ਆਪਣੇ ਗੁਰੂ ਤੇ ਭਰੋਸਾ ਕਰੀਏ। ਜਦੋਂ ਅਸੀਂ ਅਰਦਾਸ ਕਰਨ ਤੋਂ ਬਾਅਦ ਵੀਜ਼ਾ ਇਹ ਡਰ ਨਾਲ ਉਹ ਕਰਦੇ ਆ, ਤਾਂ ਫਿਰ ਇਹਦਾ ਮਤਲਬ ਆਪਾਂ ਗੁਰੂ ਨੂੰ ਮੰਨਣ ਵਾਲੇ ਨਹੀਂ ਹੈ, ਕਿ ਗੁਰੂ ਤੇ ਭਰੋਸਾ ਕਰਨ ਵਾਲੇ ਨਹੀਂ ਹੈ। ਬਾਈ ਜਗਦੀਪ ਦਾ ਕਹਿਣਾ ਇਹ ਹੈ ਕਿ ਜਿਹੜਾ ਪਾਕਿਸਤਾਨ ਦਾ ਵੀਜ਼ਾ ਲੱਗ ਜੇ ਤਾਂ ਲੋਕ ਕਹਿੰਦੇ ਨੇ ਕਿ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਦਾ। ਤਾਂ ਇਸ ਤਰ੍ਹਾਂ ਨਹੀਂ ਹੈ, ਔਰ ਪਾਕਿਸਤਾਨੀ ਸਾਰੀ ਦੁਨੀਆ ਦੇ ਵਿੱਚ ਬੈਠੇ ਨੇ। ਇਹੀ ਤੁਸੀਂ ਕਹਿਣਾ ਚਾਹ ਰਹੇ? ਬਿਲਕੁਲ ਬਿਲਕੁਲ ਭਾਜੀ, ਮੈਂ ਤਾਂ ਇਹੀ ਗੁਜ਼ਾਰਿਸ਼ ਕਰਾਂਗਾ ਆਪਣੇ ਦੋਸਤਾਂ ਨੂੰ, ਆਪਣੇ ਚੜ੍ਹਦੇ ਪੰਜਾਬ ਵਾਲਿਆਂ ਨੂੰ, ਬਈ ਇਹ ਤਾਂ ਨਹੀਂ ਲਵਾ ਸਕਦੇ ਵੀਜ਼ਾ, ਪਰ ਅਸੀਂ ਜ਼ਰੂਰ ਲਵਾ ਕੇ ਇੱਕ ਵਾਰ ਜ਼ਰੂਰ ਆਈਏ। ਮੈਂ ਕਹਿੰਦਾ ਜੇ ਆਪਾਂ ਕਹਿੰਦੇ ਆ ਵੀ ਜਿਨ੍ਹਾਂ ਲਾਹੌਰ ਵੇਖਿਆ ਨਹੀਂ ਉਹ ਜੰਮੇ ਹੀ ਨਹੀਂ, ਹੈ ਨਾ। ਤਾਂ ਤੁਸੀਂ ਹੁਣ ਜੰਪੇ ਹੋ? ਮੈਂ ਭਾਜੀ ਜੰਮਿਆ, ਮੈਂ ਪਰਸੋਂ ਹੀ ਜਨਮ ਹੋਇਆ। ਲਿਆਓ ਤੋਲੀਆ, ਲਿਆਓ ਭਾਈ ਤੋਲੀਏ ਲਪੇਟੋ ਮੈਨੂੰ। ਮਤਲਬ ਤੁਸੀਂ ਪੂਰੇ ਹੁਣ ਨਜ਼ਾਰੇ ਲੈ ਰਹੇ ਹੋ ਲਾਹੌਰ? ਨਜ਼ਾਰੇ ਪੂਰੇ ਭਾਜੀ, ਬਹੁਤ। ਮੈਂ ਕਹਿੰਦਾ ਇੰਨੇ ਖੂਬਸੂਰਤ ਲੋਕ, ਇੰਨੇ ਹੋ ਸਕਦਾ ਅਸੀਂ ਹੋਰ ਦੇਸ਼ਾਂ 'ਚ ਜਾਂਦੇ ਆ ਭਾਜੀ, ਸਾਡੀ ਪੱਤਰਕਾਰੀ ਕਰਕੇ ਸਾਨੂੰ ਲੋਕ ਮਾਣ ਦਿੰਦੇ ਨੇ, ਬਹੁਤ ਪਿਆਰ ਉਹਨਾਂ ਦਾ, ਸਤਿਕਾਰ। ਪਰ ਇੱਕ ਉਹਦੇ ਵਿੱਚੋਂ ਲੱਗਦਾ ਵੀ ਹਾਂ ਸਾਡੀ ਪੱਤਰਕਾਰੀ ਕਰਕੇ ਅਸੀਂ ਫੇਮਸ ਆ, ਇਸ ਕਰਕੇ ਸਾਡੇ ਚਲੋ ਵਿਚਾਰਾਂ ਕਰਕੇ ਸਾਨੂੰ ਫੋਲੋ ਕਰਦੇ ਨੇ। ਪਰ ਆਹ ਖਿੱਚ ਤਾਂ ਸਾਡੇ ਖੂਨ ਦੀ ਖਿੱਚ ਆ ਨਾ ਭਾਜੀ। ਇੱਥੇ ਤਾਂ ਮੈਨੂੰ ਕੋਈ ਪੱਤਰਕਾਰੀ ਕਰਕੇ ਵੀ ਨਹੀਂ ਜਾਣਦਾ, ਇੱਥੇ ਤਾਂ ਮੈਨੂੰ ਕੋਈ ਕਿਸੇ ਨੂੰ ਪਤਾ ਨਹੀਂ ਵੀ ਜਗਦੀਪ ਸਿੰਘ ਥਲੀ ਆ। ਅਗਲਾ ਮੇਰੀ ਪੱਗ ਨੂੰ ਵੇਖਦਾ ਤੇ ਵੇਖਦਾ ਵੀ ਯਾਰ ਪੰਜਾਬ ਤੋਂ ਆਇਆ, ਤੇ ਉਹ ਮਾਣ ਦਿੰਦੇ। ਉਹ ਇਹ ਖੂਨ ਦੀ ਖਿੱਚ ਹੈ ਇੱਕ ਭਾਜੀ। ਮਤਲਬ ਤੁਸੀਂ ਇਹ ਕਹਿ ਸਕਦੇ ਹੋ ਅਗਰ ਪੱਗ ਦੀ ਕਦਰ ਵੇਖਣੀ ਹੈ ਤਾਂ ਪਾਕਿਸਤਾਨ ਜਾ ਕੇ? ਬਿਲਕੁਲ ਬਿਲਕੁਲ, ਮੈਂ ਜ਼ਰੂਰ ਇਹ ਕਹਾਂਗਾ ਵੀ ਬਹੁਤ ਪਿਆਰ ਸਤਿਕਾਰ ਪੱਗ ਨੂੰ ਮਿਲਦਾ ਹੈ।
ਇਹ ਤਾਂ ਗੱਲਾਂ ਹੋ ਗਈਆਂ ਹੁਣ ਪਾਕਿਸਤਾਨ ਦੀਆਂ, ਤੇ ਹੁਣ ਗੱਲਬਾਤ ਕਰਨੇ ਆ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਬਾਰੇ। ਕਿੱਦਾਂ ਜ਼ਿਹਨ 'ਚ ਆਇਆ ਚੈਨਲ ਸ਼ੁਰੂ ਕਰਨ ਦਾ? ਭਾਜੀ ਇਸ ਤਰ੍ਹਾਂ ਹੈਗਾ ਵੀ ਮੈਂ ਥੋੜ੍ਹਾ ਜਿਹਾ ਅਸੂਲਾਂ ਨੂੰ ਲੈ ਕੇ ਥੋੜ੍ਹਾ ਜਿਹਾ ਹੈਗਾ ਸਿਧਾਂਤਕ, ਆਪਣੇ ਆਪ ਨਾਲ ਮੇਰੇ ਕੁਝ ਵਾਅਦੇ ਆ। ਮੈਂ ਇੱਕ ਦੋ ਚੈਨਲਾਂ ਦੇ ਉੱਤੇ ਜਿਵੇਂ ਕੰਮ ਕੀਤਾ, ਕੰਮ ਤਾਂ ਮੈਂ ਵੈਸੇ ਬਹੁਤ ਚੈਨਲਾਂ ਦੇ ਉੱਤੇ ਕੀਤਾ, ਤੇ ਮੈਨੂੰ ਇੱਕ ਦੋ ਚੈਨਲਾਂ ਦੇ ਨਾਲ ਬਾਅਦ ਦੇ ਵਿੱਚ ਚੈਨਲ ਹੈੱਡ ਦੀ ਪੋਸਟ 'ਤੇ ਜਾਣ ਦਾ ਮੌਕਾ ਮਿਲਿਆ। ਤੇ ਉਹਨਾਂ ਲੋਕਾਂ ਦੇ ਨਾਲ, ਉਹਨਾਂ ਚੈਨਲਾਂ ਦੇ ਨਾਲ ਜਿਹੜੀਆਂ ਮੇਰੀਆਂ ਸ਼ਰਤਾਂ ਸੀ, ਉਹ ਜਦੋਂ ਕੁਝ ਸਮਾਂ ਰਹੀਆਂ, ਜਦੋਂ ਚੈਨਲ ਪ੍ਰਮੋਟ ਹੋ ਗਏ, ਫਿਰ ਉਹ ਸ਼ਰਤਾਂ ਤੋਂ ਬਾਹਰ ਹੋ ਗਏ, ਜਾਂ ਕੋਈ ਰਾਜਨੀਤਿਕ ਦਬਾਅ ਕਾਰਨ ਹੋ ਗਏ, ਜਾਂ ਕੁਝ ਵੀ ਕਹਿ ਲਈਏ। ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਯਾਰ ਵੀ ਯਾਰ ਆਹ ਤਾਂ ਕੰਮ ਆ ਵੀ ਅਸੂਲ ਜੇ ਜਾਂ ਫਿਰ ਜ਼ਮੀਰ ਜਾਂ ਮਾਰ ਕੇ ਕੰਮ ਨਹੀਂ ਹੁੰਦਾ, ਵੀ ਆਪਣਾ ਸ਼ੁਰੂ ਕਰਦੇ ਹਾਂ। ਪਰਮਾਤਮਾ ਨੇ ਕਿਰਪਾ ਕੀਤੀ, ਮਹਾਰਾਜ ਨੇ 1 ਸਾਲ ਜਦੋਂ ਸ਼ੁਰੂ ਹੋਏ ਨੂੰ ਹੋਇਆ ਸੀ ਤਾਂ 1 ਮਿਲੀਅਨ ਸਬਸਕ੍ਰਾਈਬਰ ਜਿਹੜੇ ਹੈਗੇ ਆ ਪੰਜਾਬੀ ਲੋਕ ਦੇ ਹੋ ਗਏ ਸੀਗੇ। ਪਰਮਾਤਮਾ ਦੀ ਕਿਰਪਾ ਅੱਜ 2.5 ਮਿਲੀਅਨ ਸਬਸਕ੍ਰਾਈਬਰ ਫੋਲੋਅਰਸ ਫੇਸਬੁੱਕ ਔਰ YouTube ਦੇ ਹੈਗੇ ਆ ਜੀ। ਮੀਡੀਆ ਦਾ ਕਿਰਦਾਰ ਜਿਹੜਾ ਉਹ ਹੁੰਦਾ ਆਮ ਲੋਕਾਂ ਤੱਕ ਜਿਹੜਾ ਆਵਾਜ਼ ਪਹੁੰਚਾਉਣਾ, ਆਮ ਲੋਕਾਂ ਦੀ ਆਵਾਜ਼ ਨੂੰ ਅੱਗੇ ਪਹੁੰਚਾਉਣਾ, ਔਰ ਮੀਡੀਆ ਦਾ ਕਿਰਦਾਰ ਹੀ ਹੁੰਦਾ। ਮੀਡੀਆ ਨੂੰ ਦੇਖ ਕੇ ਹੀ ਤੁਸੀਂ ਹੁਣ ਤੱਕ ਇਹ ਸੋਚਦੇ ਰਹੇ ਹੋ ਕਿ ਪਾਕਿਸਤਾਨ ਨਹੀਂ ਜਾਣਾ। ਜਿੰਨੇ ਲੋਕ ਨੇ ਉਹ ਮੀਡੀਆ ਨੂੰ ਦੇਖ ਕੇ ਕਹਿੰਦੇ ਨੇ ਕਿ ਪਾਕਿਸਤਾਨ ਨਹੀਂ ਜਾਣਾ। ਬਾਈ ਸਿਮਰਨਜੋਤ ਸਿੰਘ ਮੱਕੜ ਆਏ ਪਿਛਲੀ ਦਫਾ, ਉਹਨਾਂ ਪਾਕਿਸਤਾਨ ਦੀਆਂ ਗੱਲਾਂ ਬਾਤਾਂ ਦਿਖਾਈਆਂ ਆਪਣੇ ਚੈਨਲ ਦੇ ਰਾਹੀਂ, ਤਾਂ ਕਾਫੀ ਲੋਕ ਆਏ, ਉਹਨਾਂ ਨੂੰ ਪਤਾ ਲੱਗਾ ਕਿ ਨਹੀਂ ਯਾਰ ਇੱਥੇ ਵੀ ਆਪਣੇ ਲੋਕ ਨੇ। ਸੋ ਮੀਡੀਆ ਦਾ ਕਿਰਦਾਰ ਮੈਂ ਇਹ ਚਾਹੁੰਦਾ ਕਿ ਤੁਸੀਂ ਦੱਸੋ ਕਿ ਮੀਡੀਆ ਦਾ ਕਿਰਦਾਰ ਹੋਣਾ ਕਿਵੇਂ ਦਾ ਚਾਹੀਦਾ? ਬਿਲਕੁਲ, ਮੀਡੀਆ ਨੂੰ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੇ ਨਾਲ ਪੱਖੀ ਨਹੀਂ ਹੋਣਾ ਚਾਹੀਦਾ। ਹੁਣ ਤੱਕ ਜੇ ਆਪਾਂ ਦੇਖੀਏ ਭਾਜੀ ਤਾਂ ਪੰਜਾਬ ਦੇ ਵਿੱਚ ਕਿਸਾਨੀ ਧਰਨਾ ਲੱਗਿਆ, ਬਹੁਤ ਲੋਕ ਕਹਿੰਦੇ ਆ ਇਹ ਨਿਰਪੱਖ ਪੱਤਰਕਾਰ, ਪਰ ਮੈਂ ਉਹਨੂੰ ਮੰਨਦਾ ਨਹੀਂ ਆ ਬਾਈ। ਨਿਰਪੱਖ ਪੱਤਰਕਾਰ ਤਾਂ ਉਹ ਹੋ ਗਿਆ ਨਾ ਵੀ ਆਪਾਂ ਨੇ ਕਿਸਾਨਾਂ ਨੇ ਕੁਛ ਕੀਤਾ, ਕਿਸਾਨ ਲੀਡਰਾਂ ਨੇ ਉਹ ਵੀ ਬਰਾਬਰ ਉਹਨਾਂ ਨੂੰ ਵੀ ਸਵਾਲ ਕੀਤੇ, ਇੱਧਰੋਂ ਵੀ ਬਰਾਬਰ ਸਵਾਲ। ਇਹ ਹੋ ਗਈ ਵੀ ਕਿਸਾਨ ਪੱਖੀ ਪੱਤਰਕਾਰ ਸਾਨੂੰ ਕਿਹਾ ਜਾ ਸਕਦਾ ਵੀ ਅਸੀਂ ਕਿਸਾਨ ਪੱਖੀ ਹੋ ਕੇ ਪੱਤਰਕਾਰ ਕੀਤੀ। ਪਰ ਜਿਹੜੇ ਜਦੋਂ ਦੋ ਮੁਲਕਾਂ ਦੀ ਸਾਡਿਆਂ ਦੀ ਗੱਲ ਆਉਂਦੀ ਹੈ ਔਰ ਨਫ਼ਰਤ ਫੈਲਾਈ ਜਾਂਦੀ ਹੈ ਤਾਂ ਉਹ ਤਾਂ ਸਭ ਤੋਂ ਮਾੜੀ ਗੱਲ ਹੈ। ਸੋ ਮੀਡੀਆ ਨੂੰ ਜ਼ਰੂਰ ਆਪਣੇ ਜਿਹੜੇ ਹੈਗੇ ਆ, ਜੇ ਤੁਸੀਂ ਠੀਕ ਹੈ ਪੈਸੇ ਵੱਲ ਦੇਖਦੇ ਹੋ ਤਾਂ ਮੈਂ ਕਹਿੰਦਾ ਪੈਸਾ ਤਾਂ ਬਹੁਤ ਲੋਕਾਂ ਨੇ ਕਮਾਇਆ, ਤੇ ਜਿਨ੍ਹਾਂ ਨੇ ਉਸ ਤਰ੍ਹਾਂ ਕਮਾਇਆ ਫਿਰ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਆ। ਪਰ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਹੀ ਮਹਿਲ ਦੇ ਵਿੱਚ ਜਾ ਕੇ ਵੇਖਿਆ ਵੀ ਉੱਥੇ ਪੈਰ ਰੱਖਣੇ ਨੂੰ ਜਗ੍ਹਾ ਨਹੀਂ ਹੈ। ਉਹਦਾ ਕਾਰਨ ਕੀ ਹੈ? ਉਹਨਾਂ ਲੋਕਾਂ ਨੇ ਸੱਚਾਈ ਦਾ ਰਾਹ ਅਪਣਾਇਆ ਭਾਜੀ, ਹੱਕ ਸੱਚ ਦੀ ਆਵਾਜ਼ ਚੁੱਕੀ, ਸੱਚ ਦੀ ਆਵਾਜ਼ ਚੁੱਕੀ, ਆਮ ਜਨਤਾ ਦੇ ਨਾਲ ਖੜੇ, ਲੋਕਾਂ ਦੇ ਨਾਲ ਖੜੇ। ਇਹੀ ਰੋਲ ਮੀਡੀਆ ਦਾ ਹੋਣਾ ਚਾਹੀਦਾ। ਤੇ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਵੀ ਬਾਈ ਯਾਰ ਵੱਡੇ ਲੀਡਰਾਂ ਦੀ ਇੰਟਰਵਿਊ ਕਰਿਆ ਕਰੋ। ਮੈਂ ਇਹ ਨਹੀਂ ਮੰਨਦਾ ਵੀ ਯਾਰ ਵੱਡੇ ਲੋਕਾਂ ਦੇ ਨਾਲ ਤੁਸੀਂ ਲਿੰਕ ਬਣਾ ਕੇ ਠੀਕ ਹੈ ਆਪਣੇ ਕੰਮ ਸੁਧਾਰ ਲੋਗੇ ਜਾਂ ਕਰ ਲੋਗੇ, ਠੀਕ ਹੈ, ਬਹੁਤ ਛੇਤੀ ਇੱਕ ਫੋਨ ਕਰੋ ਵੀ ਆ ਰਹੇ ਆ ਜੀ ਉਹ ਫਲਾਣੇ ਦਾ ਕੰਮ ਕਰ ਦਿਓ ਜੀ, ਕਰ ਦਿਓ। ਪਰ ਯਾਰ ਆਮ ਲੋਕਾਂ ਦੀ ਕੌਣ ਸੁਣੂਗਾ ਫਿਰ? ਜੇ ਵੱਡਾ ਲੀਡਰ ਬਿਆਨ ਦੇ ਰਿਹਾ ਹੈ ਜਾਂ ਤੁਹਾਡੇ ਕੋਲ ਚੈਨਲ ਕੋਲ ਦੇ ਰਿਹਾ, ਤਾਂ ਮੇਰਾ ਤਾਂ ਇਹ ਕਹਿਣਾ ਵੀ ਜੇ ਇੱਕ ਮੰਤਰੀ ਨੇ ਕੋਈ ਬਿਆਨ ਦੇ ਦਿੱਤਾ ਉਹਦੀ ਰਿਐਲਿਟੀ ਚੈੱਕ ਕਰਨਾ ਮੀਡੀਆ ਦਾ ਕੰਮ ਹੁੰਦਾ। ਮੀਡੀਆ ਦਾ ਕੰਮ ਸਿਰਫ ਲੀਡਰ ਨਾਲ ਬੈਠ ਕੇ ਗੱਲਾਂ ਮਾਰਨਾ। ਕੋਈ ਨਹੀਂ ਕਹਿੰਦੇ ਵੀ ਵੱਡਾ ਪੱਤਰਕਾਰ ਉਹੀ ਹੋਇਆ ਜਿਹਨੇ CM ਦੀ ਇੰਟਰਵਿਊ ਕਰ ਲਈ ਜਾਂ PM ਦੀ ਇੰਟਰਵਿਊ ਕਰ ਲਈ, ਪ੍ਰਾਈਮ ਮਿਨਿਸਟਰ ਦੀ ਵੀ ਜਾਂ ਸਟੇਟ ਦੇ ਹੈ ਨਾ ਮੰਤਰੀ ਦੀ ਕਿਸੇ ਦੀ ਇੰਟਰਵਿਊ ਕਰ ਲਈ, ਉਹ ਵੱਡਾ ਪੱਤਰਕਾਰ। ਮੈਂ ਉਹਨੂੰ ਨਹੀਂ ਸਮਝਦਾ। ਮੈਂ ਸਮਝਦਾ ਵੀ ਵੱਡਾ ਤੇ ਸਹੀ ਪੱਤਰਕਾਰ ਉਹ ਹੋਊਗਾ ਜਿਹੜਾ ਮੰਤਰੀ ਦੇ ਬਿਆਨਾਂ ਤੋਂ ਬਾਅਦ ਲੋਕਾਂ ਵਿੱਚ ਜਾ ਕੇ ਸੱਚਾਈ ਲੈ ਕੇ ਆਊਗਾ ਵੀ ਹਾਂ ਅਸਲ ਦੇ ਵਿੱਚ ਹੈ ਕਿ ਇਹੀ ਹੈ ਗਰਾਊਂਡ ਰਿਐਲਿਟੀ। ਸੋ ਗਰਾਊਂਡ ਰਿਐਲਿਟੀ ਦੇ ਉੱਤੇ ਕੰਮ ਕਰਨ ਵਾਲੇ ਹੋਣਾ ਚਾਹੀਦਾ ਮੀਡੀਆ। ਬਾਕੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਸਿਰਫ ਪੈਸੇ ਦੇ ਪਿੱਛੇ ਲੱਗੇ ਨੇ, ਤੇ ਚਮਚੇ ਵੀ ਕਿਹਾ ਜਾਂਦਾ ਜਿਨ੍ਹਾਂ ਨੂੰ ਸਰਕਾਰਾਂ ਦੇ, ਤੇ ਚਮਚਿਆਂ ਦਾ ਫਿਰ ਭਾਜੀ ਜ਼ਿਆਦਾ ਦੇਰ ਨਹੀਂ ਰਹਿੰਦੇ ਇਹ ਜਿਹੇ ਲੋਕ। ਸੋ ਆਖਰ ਤੇ ਅੰਦੋਲਨ ਦਾ ਤੁਸੀਂ ਨਾਂ ਲਿਆ ਸੀ ਵਿੱਚ, ਤਾਂ ਮੁਬਾਰਕਾਂ ਅੰਦੋਲਨ ਜਿਹੜਾ ਵਾ ਉਹ ਸੁਣਿਆ ਹੈ ਕਿ ਜਿਹੜਾ ਬਿੱਲ ਜਿਹੜੇ ਸਨ ਉਹ ਵਾਪਸ ਲੈ ਲਏ ਨੇ ਸਰਕਾਰ ਨੇ। ਸੋ ਇੱਥੇ ਵੀ ਲੋਕਾਂ ਵਿੱਚ ਖੁਸ਼ੀ ਹੈ ਕਿ ਜਿਹੜੇ ਕਿਸਾਨ ਤਬਕਾ ਹੈ ਤਾਂ ਉੱਥੋਂ ਦੇ ਲੋਕਾਂ 'ਚ ਵੀ ਬਹੁਤ ਖੁਸ਼ੀ ਹੈ। ਤਾਂ ਕਿਸ ਤਰ੍ਹਾਂ ਵੇਖਦੇ ਹੋ ਇਸ ਚੀਜ਼ ਨੂੰ ਤੁਸੀਂ? ਬਿਲਕੁਲ ਭਾਜੀ, ਐਲਾਨ ਹੋ ਗਿਆ, ਆਪਾਂ ਇਹ ਨਹੀਂ ਕਹਿ ਸਕਦੇ ਵੀ ਵਾਪਸ ਹੋ ਗਏ ਆ। ਐਲਾਨ ਹੋਇਆ, ਸਰਕਾਰਾਂ ਦੇ ਐਲਾਨ ਬਹੁਤ ਤਰ੍ਹਾਂ ਦੇ ਨਾਲ ਬਦਲ ਵੀ ਜਾਂਦੇ ਆ ਵੀ ਅਸੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਿਹਾ ਸੀਗਾ, ਪਰ ਜਿਵੇਂ ਐਲਾਨ ਹੁੰਦਾ ਹੈ ਐਲਾਨ ਕਰਵਾਉਣਾ ਵੀ ਬਹੁਤ ਵੱਡੀ ਗੱਲ ਹੈ। ਇਹ ਜਿੱਤੇ ਆ ਸਾਡੀ, ਔਰ ਇਹ ਜਿੱਤ ਆਮ ਲੋਕਾਂ ਦੀ ਜਿੱਤ ਹੈ। ਇਹ ਜਿਹੜੀ ਸਰਕਾਰ ਨੇ ਗੋਡੇ ਟੇਕੇ ਨੇ ਜਾਂ ਸਰਕਾਰ ਨੂੰ ਮੂੰਹ ਦੇ ਵੱਲ ਡਿੱਗਣਾ ਪਿਆ, ਇਹ ਮੈਂ ਕਹਿੰਦਾ ਜੇ ਜਨਤਾ ਨੇ ਏਕਾ ਦਿਖਾਇਆ। ਬਹੁਤ ਸਾਰੇ ਥਾਵਾਂ ਦੇ ਉੱਤੇ ਸਾਡੀ ਹਾਰ ਹੋ ਜਾਂਦੀ ਆ, ਉਹਦਾ ਕਾਰਨ ਭਾਜੀ ਇਹੀ ਰਹਿੰਦਾ ਵੀ ਅਸੀਂ ਬਹੁਤ ਤਰ੍ਹਾਂ ਦੇ ਨਾਲ ਪਾੜੇ ਜਾਂਦੇ ਆ, ਸਰਕਾਰਾਂ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾਂਦੇ ਆ ਜਾਂ ਅਜਿਹੀ ਗੇਮਾਂ ਖੇਡੀਆਂ ਜਾਂਦੀਆਂ। ਪਰ ਇੱਥੇ ਏਕਾ ਦਿਖਾਉਣ ਦੇ ਨਾਲ ਇਹ ਜਿੱਤ ਹੋਈ ਹੈ। ਇਸ ਜਿੱਤ ਦੀਆਂ ਮੈਂ ਲਹਿੰਦੇ ਤੇ ਚੜ੍ਹਦੇ
ਦੋਵੇਂ ਪੰਜਾਬੀ। ਕਿ ਤੁਹਾਡਾ ਪਿਛੋਕੜ ਕਿੱਥੋਂ ਹੈ, ਕਿਹੜਾ ਪਿੰਡ ਹੈ, ਕਿੱਥੋਂ ਦੇ ਰਹਿਣ ਵਾਲੇ? ਮੇਰਾ ਪਿਛੋਕੜ ਭਾਜੀ ਚੜ੍ਹਦੇ ਪੰਜਾਬ ਤੋਂ, ਜ਼ਿਲ੍ਹਾ ਰੂਪਨਗਰ। ਪਿੰਡ ਮੇਰਾ ਥਲੀ ਹੈ, ਇਸ ਕਰਕੇ ਮੇਰੇ ਨਾਮ ਦੇ ਪਿੱਛੇ ਵੀ ਥਲੀ ਲੱਗਦਾ। ਬਹੁਤ ਸਾਰੇ ਲੋਕ ਜਾਤ ਵਗੈਰਾ ਦੇ ਨਾਲ ਜੋੜ ਲੈਂਦੇ ਆ, ਪਰ ਨਹੀਂ, ਮੇਰਾ ਜਾਤ ਨਹੀਂ ਹੈ ਜੀ ਇਹ, ਨਾ ਮੇਰਾ ਗੋਤ ਹੈ। ਇਹ ਮੇਰਾ ਪਿੰਡ ਹੈ ਥਲੀ। ਮੈਨੂੰ ਮਾਣ ਹੈ, ਕਿਉਂਕਿ ਜਾਤ ਜਾਂ ਗੋਤ ਲਗਾਉਣ ਦੇ ਨਾਲ ਤਾਂ ਬਹੁਤ ਸਾਰੇ ਲੋਕ ਹੋ ਸਕਦੇ, ਪਰ ਬੰਦੇ ਦਾ ਪਿੰਡ ਇੱਕ ਹੀ ਹੁੰਦਾ ਹੈ। ਸੋ ਮੈਨੂੰ ਮਾਣ ਸੀ ਵੀ ਮੈਂ ਮਾਣ ਮਹਿਸੂਸ ਕਰਦਾ ਆਪਣੇ ਪਿੰਡ ਦਾ ਨਾਂ ਪਿੱਛੇ ਲਗਵਾ ਕੇ। ਅਤੇ ਬਾਕੀ ਲੋਕ ਪਿਆਰ ਦਿੰਦੇ ਨੇ ਜਿਹੜੇ, ਉਹ ਹਮੇਸ਼ਾ ਕਦੇ ਨਹੀਂ ਭੁੱਲ ਸਕਦੇ। ਅਤੇ ਜੋ ਪਾਕਿਸਤਾਨ ਦੀ ਫੇਰੀ ਹੈ ਭਾਜੀ, ਇੱਕ ਵਾਰ ਫਿਰ ਇਹੀ ਕਹਿੰਦਾ ਵੀ ਇੱਥੋਂ ਦੇ ਲੋਕ ਬਹੁਤ ਪਿਆਰੇ ਨੇ, ਬਹੁਤ ਪਿਆਰੇ ਨੇ, ਜਿੰਨਾ ਕਹਿ ਸਕੀਏ। ਇੱਕ ਵੀਰ ਕਦੋਂ ਦਾ ਖੜਾ ਹੈ ਆਪਾਂ ਨੂੰ। ਆ ਜਾਓ ਭਰਾ, ਕੀ ਹਾਲ ਹੈ ਤੁਹਾਡਾ? ਕੀ ਨਾਮ ਹੈ? मोहम्मद हुसैन। ਹੁਸੈਨ ਸਾਹਿਬ, ਕੀ ਕੰਮ ਕਰਦੇ ਹੋ ਭਾਜੀ? सर यहाँ वेटर। ਹਾਂਜੀ, वेटर। ਤੁਸੀਂ ਇੱਥੇ ਖੜ ਕੇ ਹੁਣ ਇੰਟਰਵਿਊ ਸੁਣ ਰਹੇ ਸੀਗੇ, जी ਸਮਝ ਆਇਆ? हाँ जी ਠੀਕ ਲੱਗੀ? जी ਹੁਣ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਨੂੰ ਇਹਨਾਂ ਨੂੰ ਪਿਆਰ ਕਰੋ ਸਰ ਜੀ। ਹੁਣ ਇਹੀ ਕਹਿ ਸਕਦੇ ਹੁਣ। ਬਿਲਕੁਲ। ਆ ਭਾਜੀ ਨੇ ਦੇਖੋ ਹੁਣ ਅੱਧਾ ਮਾਸਕ ਲਗਾਇਆ ਹੋਇਆ, ਨਾ ਪੂਰਾ ਲਾਇਆ ਹੋਇਆ ਨਾ ਅੱਧਾ ਲਾਇਆ ਹੋਇਆ। ਜਾਂ ਤਾਂ ਉਤਾਰ दो ਭਾਜੀ, ਜਾਂ ਲਗਾ ਲਓ। ਇਹ ਮਾਸਕ ਵੈਸੇ लगाया क्यों है जी? सर वैसे ही वो हमारी ड्यूटी होती है, तो इसकी भी वो कस्टमर के सामने इसलिए सर वो मास्क लगाते हैं। तो ये जो अब चल रही है आपके सामने साड़ी जड़ी बीमारी चल रही है और उसके इसलिए कस्टमर के पास जाते हैं तो मास्क लगाना फिर ज़रूरी होता है। ਮੈਂ ਕਿਹਾ ਪਤਾ ਨਹੀਂ ਕੋਈ ਅਜਿਹਾ ਕਾਰਾ ਕਰਤਾ ਹੁਣ ਮੂੰਹ 'ਚ ਪਾਉਂਦਾ ਫਿਰਦਾ ਕਿਤੇ ਤੂੰ। नहीं यही गल कोई नहीं है। ਅੱਛਾ ਬਾਈ ਜੀ, ਆਖਰ ਤੇ ਮੈਸੇਜ ਦੇ ਦਿਓ ਦੋ ਪਾਸਿਆਂ ਦੇ ਯੂਥ ਨੂੰ। ਹਾਂਜੀ, ਨੌਜਵਾਨਾਂ ਨੂੰ ਜ਼ਰੂਰ ਅਪੀਲ ਹੈ, ਕਿਉਂਕਿ ਬਹੁਤ ਗੂੜਾ ਸਾਡਾ ਸਬੰਧ ਹੈ। ਜਿਹੜੇ ਨੌਜਵਾਨ ਉੱਧਰੋਂ, ਇੱਕ ਵਾਰ ਫੇਰ ਕਹੂੰਗਾ, ਵਿੱਚ ਪਹਿਲੇ ਵੀ ਕਿਹਾ ਸੀ ਵੀ ਜਿਹੜੇ ਨੌਜਵਾਨ ਇੱਧਰ ਨਹੀਂ ਆ ਰਹੇ, ਬਹੁਤ ਸਾਰੇ ਸਾਡੇ ਤਰੀਕੇ ਹੈਗੇ ਨੇ ਹੁਣ ਤੇ ਫੇਸਬੁੱਕ ਹੈ ਜਾਂ ਇੱਕ ਦੂਜੇ ਨੂੰ ਹੈ ਨਾ ਸਮਝਣ ਦੀ ਅਸੀਂ ਕੋਸ਼ਿਸ਼ ਕਰੀਏ। ਅਤੇ ਬਾਕੀ ਗੱਲ ਰਹੀ ਸੱਭਿਆਚਾਰ ਦੀ, ਨੌਜਵਾਨਾਂ ਨੂੰ ਸਭ ਤੋਂ ਜ਼ਰੂਰੀ ਜਿਹੜਾ ਸੁਣਿਆ ਭਾਜੀ, ਉਹ ਆਪਣੇ ਕਲਚਰ ਦੇ ਨਾਲ ਜੁੜੀਏ, ਮਾਂ ਬੋਲੀ ਨਾਲ ਜੁੜੀਏ। ਇੱਥੇ ਅਸੀਂ ਦੇਖਿਆ, ਇੱਥੇ ਤਾਂ ਭਾਜੀ ਬਹੁਤ ਮਤਲਬ ਕਿ 80% ਤੁਸੀਂ ਅੱਗੇ ਹੋ ਸਾਤੋਂ ਸੱਭਿਆਚਾਰ ਦੇ ਮਾਮਲੇ ਦੇ ਵਿੱਚ। ਸੱਭਿਆਚਾਰ ਬਚਾਇਆ ਹੋਇਆ, ਕਿਉਂਕਿ ਜਦੋਂ ਵੀ ਅਸੀਂ ਕਿਤੇ ਵੀ ਇੱਥੇ ਮਿਲਦੇ ਹਾਂ ਤਾਂ ਇੱਥੇ ਪ੍ਰੋਪਰ ਕੁੜਤੇ ਪਜਾਮੇ ਇਹਨਾਂ ਨੇ ਪਾਏ ਹੋਣੇ ਆ, ਅਤੇ ਇਹਨਾਂ ਦੀ ਭਾਸ਼ਾ ਬਹੁਤ ਵਧੀਆ, ਬਹੁਤ ਘੱਟ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਇਹ ਕਰਦੇ ਨੇ। ਪਰ ਜਿਸ ਤਰ੍ਹਾਂ ਹੁਣ ਤੁਹਾਡੇ ਇੱਧਰ ਟਰੈਂਡ ਆਉਣ ਲੱਗ ਗਿਆ ਸਾਡੇ ਵਾਲਾ, ਜਾਂ ਇੱਥੇ ਕੁਛ ਕਾਰਪੋਰੇਟ ਘਰਾਣਿਆਂ ਦੇ ਅਸੀਂ ਦੇਖਿਆ ਹੈ ਨਾ ਬਣਨ ਲੱਗੇ ਆ, ਤਾਂ ਉਹਦੇ ਨਾਲ ਲੱਗਦਾ ਵੀ ਇਹ ਹਾਵੀ ਹੋ ਸਕਦੇ ਆ। ਸੋ ਇਹ ਤੋਂ ਬਚਣਾ ਮੇਰੇ ਵੀਰਿਓ, ਲਹਿੰਦੇ ਪੰਜਾਬ ਵਾਲਿਓ, ਇਹ ਚੀਜ਼ਾਂ ਤੋਂ ਬਚਣਾ। ਅਸੀਂ ਮਾਰੇ ਗਏ ਆ, ਅਸੀਂ ਉਧਰ ਬਹੁਤ ਬੁਰੀ ਤਰ੍ਹਾਂ ਮਰੇ ਆ। ਸਾਡੀਆਂ ਮਾਵਾਂ ਦੇ ਪੁੱਤ ਹੁਣ ਚਿੱਟਾ ਪੀ ਰਹੇ ਨੇ, ਬਹੁਤ ਤਰ੍ਹਾਂ ਦੇ ਨਾਲ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਿਆ। ਅਤੇ ਅਸੀਂ ਆਪਣੇ ਪਹਿਰਾਵੇ ਤੋਂ, ਕਿਉਂਕਿ ਭਾਜੀ ਜਦੋਂ ਤੁਸੀਂ ਆਪਣੇ ਸੱਭਿਆਚਾਰ ਨਾਲੋਂ ਟੁੱਟ ਗਏ, ਤੁਹਾਡਾ ਇਤਿਹਾਸ ਕੀ ਹੈ ਤਾਂ ਇਹੀ ਨਹੀਂ ਸਾਨੂੰ ਪਤਾ। ਕਿਉਂਕਿ ਹੁਣ ਅੱਜ ਕੱਲ੍ਹ ਲੋਕ ਗਾਣੇ ਅਜਿਹੇ ਗਾਉਂਦੇ ਨੇ, ਉਹਨਾਂ 'ਚ ਇਤਿਹਾਸ ਝਲਕਦਾ ਹੀ ਨਹੀਂ। ਫਿਰ ਲੋਕ ਕਹਿੰਦੇ ਵੀ ਗੀਤ ਤਾਂ ਜੀ ਸਿਰਫ ਇੰਜੋਏ ਲਈ ਹੁੰਦੇ ਆ, ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਅਤੇ ਫਿਰ ਬਾਈ ਮੈਨੂੰ ਇਹ ਦੱਸੋ, ਧਾਰਮਿਕ ਫਿਲਮਾਂ ਕਿਉਂ ਬਣਾਈਆਂ ਜਾਂਦੀਆਂ? ਜਦੋਂ ਸ਼ਹਾਦਤਾਂ ਦੇ ਦਿਨ ਆਉਂਦੇ ਤਾਂ ਸ਼ਹਾਦਤਾਂ ਬਾਰੇ ਫਿਲਮਾਂ ਕਿਉਂ ਬਣਾਈਆਂ ਜਾਂਦੀਆਂ? ਅਤੇ ਜਦੋਂ ਇੱਕ ਸਾਡੇ, ਤੁਸੀਂ ਜਾਣਦੇ ਪਤਾ ਨਹੀਂ, ਸਾਡੇ ਚੜ੍ਹਦੇ ਪੰਜਾਬ ਵਾਲੇ ਇੱਕ ਸ਼ਕਤੀਮਾਨ ਚੱਲਿਆ ਸੀ ਬਾਈ ਜੀ, ਇੱਧਰ ਵੀ ਉਹ ਬਹੁਤ ਵੇਖਿਆ ਗਿਆ ਸੀ। ਫਿਰ ਭਾਜੀ ਜਦੋਂ ਉਹ ਵੇਖਿਆ ਗਿਆ ਸੀ ਤਾਂ ਬੱਚੇ ਘੁੰਮ ਕੇ ਛੱਤਾਂ ਤੋਂ ਡਿੱਗਣ ਲੱਗ ਗਏ। ਅਤੇ ਅਸੀਂ ਆਪਣੇ ਪਰੇ ਲੈ ਲਈਏ, ਅਸੀਂ ਛੋਟੇ ਹੁੰਦੇ ਭਾਜੀ ਕੋਈ ਫੌਜ ਦੀ ਫਿਲਮ ਦੇਖਣੀ, ਬੰਦੂਕਾਂ ਡੰਡੇ ਦੀਆਂ ਬਣਾ ਲਈਆਂ, ਡੁੱਗ ਡੁੱਗ ਕਰੀ ਜਾਣੀ। ਇਹਦਾ ਮਤਲਬ ਸਾਡੇ 'ਤੇ ਅਸਰ ਸੀ। ਤਾਂ ਭਾਜੀ ਗਾਣਿਆਂ ਦਾ ਵੀ ਅਸਰ ਹੁੰਦਾ ਏ ਤੁਹਾਡੇ, ਇਸ ਕਰਕੇ ਪਹਿਰਾਵੇ ਨੂੰ। ਔਰ ਦੂਜੀ ਗੱਲ, ਜਦੋਂ ਪਹਿਰਾਵਾ ਤੁਹਾਡਾ ਬਚ ਜਾਂਦਾ ਤਾਂ ਕਈ ਕਿੱਤੇ ਬਚ ਜਾਂਦੇ ਇਹਦੇ ਨਾਲ। ਜਿਵੇਂ ਹੁਣ ਤੁਸੀਂ ਭਾਜੀ ਕੁੜਤਾ ਪਜਾਮਾ ਪਾਇਆ ਹੋਇਆ ਪ੍ਰੋਪਰ, ਇੱਥੇ ਕੁੜਤੇ ਪਜਾਮੇ ਸਿਵਾਉਂਦੇ ਆ ਹੈ ਨਾ, ਸਿਲਾਉਂਦੇ ਆ ਟੇਲਰ ਤੋਂ। ਸਾਡੇ ਉੱਧਰ ਤਾਂ ਇਹ ਪਾਉਂਦੇ ਨਹੀਂ, ਜੀਨ ਦੀਆਂ ਪੈਂਟਾਂ ਖਰੀਦਦੇ ਆ। ਸਾਡੇ ਉੱਧਰ ਜੇ ਕੋਈ ਵਿਆਹ ਹੋਵੇ ਤਾਂ ਤੁਸੀਂ ਟੇਲਰ ਨੂੰ ਕਹਿ ਦਿਓ ਵੀ ਭਾਜੀ ਆਹ ਕੁੜਤਾ ਪਜਾਮਾ ਮੈਂ ਸਿਉਣਾ, ਵਿਆਹ ਜਾਣਾ ਏ, ਕਿੰਨੇ ਦਿਨ ਬਾਅਦ ਦੇ ਦੋਗੇ? ਉਹਨਾਂ ਕਹਿਣਾ ਭਾਜੀ ਤੂੰ ਤਿੰਨ ਕੁ ਘੰਟੇ ਰੁਕ, ਇੱਥੇ ਹੀ ਖੜ ਜਾ, ਜਾਂ ਘੰਟਾ ਡੇਢ ਘੰਟਾ, ਤੇਰਾ ਕੁੜਤਾ ਪਜਾਮਾ ਇੱਥੇ ਬਣਾ ਕੇ ਦੇ ਦੇਣਾ। ਪਰ ਇੱਥੇ ਅਸੀਂ ਟੇਲਰ ਨੂੰ ਪੁੱਛਿਆ, ਉਹ ਕਹਿੰਦੇ 3 ਮਹੀਨੇ ਵੀ ਸਾਡੀਆਂ ਤਾਂ ਬੁਕਿੰਗ ਉੱਤੇ ਲਾ ਦਿੰਦੇ ਆ। ਇਹਦਾ ਮਤਲਬ ਤੁਹਾਡੇ ਸੱਭਿਆਚਾਰ ਸਾਂਭਣ ਦੇ ਨਾਲ ਕਿਸੇ ਦੀ ਰੋਜ਼ੀ ਰੋਟੀ ਵੀ ਚੱਲਦੀ ਹੈ। ਬਾਈ ਜੀ ਬਿਲਕੁਲ ਜੀ, ਜ਼ਰੂਰ ਸੱਭਿਆਚਾਰ ਜਿਹੜਾ ਸਾਹਮਣਾ ਚਾਹੀਦਾ। ਸਾਡੇ ਨਾਲ ਸਨ ਬਾਈ ਜਗਦੀਪ, ਚੜ੍ਹਦੇ ਪੰਜਾਬ ਤੋਂ ਆਏ ਸਨ। ਸੋ ਇਸ ਦੇ ਨਾਲ ਹੀ ਅਸੀਂ ਇਜਾਜ਼ਤ ਚਾਹਾਂਗੇ। ਲੈ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫਿਰ ਮਿਲਾਂਗੇ। ਰੱਬ ਰਾਖਾ ਜੀ।